ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਕੇਬਲ ਰਾਹੀਂ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ ਟੀਵੀ, ਰੋਕੂ, ਸ਼ਾਵਾ ਟੀਵੀ, TV 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਪੰਜਾਬ ਦੇ ਵਿੱਚ ਜੋ ਅੱਜ ਸਥਿਤੀ ਬਣੀ ਹੋਈ ਹੈ ਉਸ 'ਤੇ ਵਿਚਾਰ ਚਰਚਾ ਕਰਾਂਗੇ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਸੁਰਖੀਆਂ ਦੇ ਵਿੱਚ ਜੋ ਇਸ ਵੇਲੇ ਖਬਰ ਘੁੰਮ ਰਹੀ ਹੈ ਉਹ ਇਹ ਹੈ ਕਿ ਕੱਲ੍ਹ ਨੂੰ, ਜਿੱਥੇ ਕਿ ਪੰਜਾਬ ਦੇ ਵਿੱਚ ਅੱਜ 25 ਅਗਸਤ ਹੋ ਚੁੱਕੀ ਹੈ, ਡੇਰਾ ਸਿਰਸਾ ਦੇ ਮੁਖੀ ਦੇ ਖਿਲਾਫ ਜਿਹੜਾ ਇੱਕ ਰੇਪ ਟਰਾਇਲ ਚੱਲ ਰਿਹਾ ਸੀ ਉਹਦੇ ਵਿੱਚ CBI ਦੀ ਅਦਾਲਤ ਨੇ ਪੰਚਕੂਲੇ ਵਿਖੇ ਜਿਹੜਾ ਫੈਸਲਾ ਹੈ ਉਹ ਰਾਖਵਾਂ ਰੱਖਿਆ ਹੋਇਆ ਤੇ ਅੱਜ ਉਹ ਫੈਸਲਾ ਉਹਨਾਂ ਨੇ ਸੁਣਾਉਣਾ ਹੈ। ਸੋ ਇਸੇ ਸਬੰਧ ਦੇ ਵਿੱਚ ਜੋ ਉੱਥੇ ਸਥਿਤੀ ਬਣੀ ਹੋਈ ਹੈ, ਜਿਵੇਂ ਮਿਲਟਰੀ ਤਾਇਨਾਤ ਕੀਤੀ ਗਈ ਹੈ, ਪੁਲਿਸ ਪ੍ਰਸ਼ਾਸਨ, ਪੈਰਾਮਿਲਟਰੀ ਫੋਰਸਿਸ, ਸਾਰੀਆਂ ਪੱਬਾਂ ਭਾਰ ਨੇ 144 ਲਾਗੂ ਕੀਤੀ ਹੋਈ ਹੈ। ਕਈ ਥਾਵਾਂ ਤੇ ਕਰਫਿਊ ਤੱਕ ਜਿਹੜਾ ਹੈਗਾ ਉਹ ਲਾਗੂ ਕੀਤਾ ਹੋਇਆ। ਸੋ ਪ੍ਰਸ਼ਾਸਨ ਇਸ ਸਾਰੀ ਸਥਿਤੀ ਦੇ ਨਾਲ ਕਿਸ ਹਿਸਾਬ ਨਾਲ ਡੀਲ ਕਰ ਰਿਹਾ ਹੈ ਤੇ ਹੋਰ ਐਂਗਲਸ ਤੋਂ ਵੀ ਇਸ ਬਾਰੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਦੀ ਗੱਲ ਕਰਦੇ ਹਾਂ ਉਸ ਬਾਰੇ ਵੀ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਜਦੋਂ ਅਸੀਂ ਇਸ ਕੇਸ ਦੀ ਗੱਲ ਕਰਦੇ ਹਾਂ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਇਹੀ ਦੇਖਣਾ ਬਣਦਾ ਕਿ ਜਿਹੜੀ ਉੱਥੇ ਸਥਿਤੀ ਬਣੀ ਹੋਈ ਹੈ ਉਹਦਾ ਕਾਰਨ ਕੀ ਹੈ। ਲੱਖਾਂ ਦੀ ਤਾਦਾਦ ਦੇ ਵਿੱਚ ਚੰਡੀਗੜ੍ਹ ਪੰਚਕੂਲਾ ਦੇ ਏਰੀਆ ਦੇ ਵਿੱਚ ਜਿਹੜੇ ਡੇਰਾ ਸਿਰਸਾ ਦੇ ਸਮਰਥਕ ਨੇ ਉਹ ਪਹੁੰਚੇ ਹੋਏ ਆ ਤੇ ਪ੍ਰਸ਼ਾਸਨ ਉਹਨਾਂ ਦੇ ਨਾਲ ਕਿਸ ਹਿਸਾਬ ਨਾਲ ਡੀਲ ਕਰ ਰਿਹਾ, ਜਦਕਿ ਇਹ ਸਿਚੁਏਸ਼ਨ ਦਾ ਪਹਿਲਾਂ ਹੀ ਪਤਾ ਸੀ ਕਿ ਇਹ ਇੱਦਾਂ ਹੋਣੀ ਹੈ, ਤਾਂ ਕਿਉਂ ਉਹਨਾਂ ਨੂੰ ਉੱਥੇ ਉਹ ਇੰਨੀ ਵੱਡੀ ਤਾਦਾਦ ਦੇ ਵਿੱਚ ਪਹੁੰਚਣ ਦਿੱਤਾ ਗਿਆ। ਤੇ ਖਾਸ ਤੌਰ ਤੇ ਜਦੋਂ ਅਸੀਂ ਡੇਰਾ ਸਿਰਸਾ ਦੇ ਪਰਸਪੈਕਟਿਵ ਤੋਂ ਦੇਖਦੇ ਹਾਂ ਤਾਂ ਕੀ ਇਹਨੂੰ ਇੱਕ ਪ੍ਰੈਸ਼ਰ ਟੈਕਟਿਕ ਵਜੋਂ ਤੁਸੀਂ ਐਨਾਲਾਈਜ਼ ਕਰਦੇ ਹੋ, ਦੇਖਦੇ ਹੋ ਵੀ ਇਹ ਕੇਸ ਦਾ ਜਿਹੜਾ ਰੁਖ ਹੈਗਾ ਉਹਦਾ ਫੈਸਲਾ ਉਹਨੂੰ ਪ੍ਰਭਾਵਿਤ ਕਰਨ ਦੇ ਲਈ ਵਰਤਿਆ ਜਾ ਰਿਹਾ ਹੈ, ਇਹ ਪ੍ਰੈਸ਼ਰ ਟੈਕਟਿਕ, ਜਾਂ ਇਹਨੂੰ ਕਿਸੇ ਹੋਰ ਐਂਗਲ ਤੋਂ ਦੇਖਦੇ ਹੋ? ਇਹਨੂੰ ਇਹ ਜਿਹੜੀ ਸਾਰੀ ਸਿਚੁਏਸ਼ਨ ਬਣੀ ਹੋਈ ਹੈ ਇਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ ਜਦੋਂ ਅਸੀਂ ਖਾਸ ਤੌਰ ਤੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਉਸ ਪਰਸਪੈਕਟਿਵ ਤੋਂ? ਹਾਂਜੀ ਵੀਰ ਜੀ, ਤੁਸੀਂ ਦੋ ਤਿੰਨ ਗੱਲਾਂ ਜਿਹੜੀਆਂ ਨੇ ਸਾਹਮਣੇ ਰੱਖੀਆਂ ਨੇ ਵੀ ਪਹਿਲਾਂ ਵੀ ਕਾਰਨ ਕੀ ਨੇ। ਦੇਖੋ, ਜਿੰਨੀਆਂ ਵੀ ਜਿਹੜੀਆਂ ਇਹੋ ਜਿਹੀਆਂ ਸਟੇਟਸ ਹੁੰਦੀਆਂ ਨੇ ਜਿਹੜੀਆਂ ਵਾਇਲੈਂਟ ਵੀ ਹੁੰਦੀਆਂ ਨੇ, ਜਿਹੜੀਆਂ ਵੋਲੇਟਾਈਲ ਵੀ ਹੁੰਦੀਆਂ ਨੇ ਜੀ, ਜਿਨ੍ਹਾਂ ਦਾ ਜਿਹੜਾ ਆਧਾਰ ਹੁੰਦਾ ਉਹ ਝੂਠ ਦੇ ਉੱਤੇ ਸਿਰਜਿਆ ਹੋਇਆ ਹੁੰਦਾ। ਪਹਿਲਾਂ ਇਹ ਜਿਹੜੀ ਸਮੱਸਿਆ ਨੂੰ ਸਿਰਜਦੇ ਨੇ, ਫਿਰ ਉਸ ਸਮੱਸਿਆ ਨੂੰ ਪ੍ਰਫੁੱਲਿਤ ਹੋਣ ਦਿੰਦੇ ਨੇ ਤੇ ਫਿਰ ਸਮਾਂ ਆਉਣ ਦੇ ਉੱਤੇ ਉਸ ਸਮੱਸਿਆ ਦਾ ਹੱਲ ਕੱਢਦੇ ਨੇ। ਹੱਲ ਦਾ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਉਹਨੂੰ ਨੱਪਦੇ ਨੇ ਤਾਂ ਕਿ ਦੁਨੀਆ ਦੇ ਵਿੱਚ ਜਾਂ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਤੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਕੋਲ ਇਹਨਾਂ ਨੇ ਪਾਵਰ ਲੈਣੀ ਹੁੰਦੀ ਹੈ, ਹਥਿਆਉਣੀ ਹੁੰਦੀ ਆ, ਇੱਕ ਵਾਰ ਵੋਟਾਂ ਲੈ ਕੇ ਮੁੜ ਕੇ 5 ਸਾਲ ਉਹਨਾਂ ਨੂੰ ਆਪਣੇ ਗੁਲਾਮ ਬਣਾ ਕੇ ਰੱਖਣਾ ਹੁੰਦਾ ਹੈ। ਉਹਨਾਂ ਨੂੰ ਕੁੱਟ ਕੇ ਉਹ ਇਹ ਦੱਸਦੇ ਨੇ ਕਿ ਅਸੀਂ ਤਕੜੇ ਵੀ ਹਾਂ। ਹੁਣ ਜਿੰਨੇ ਵੀ, ਇਹ ਕੋਈ ਸੌਦੇ ਸਾਧ ਦੀ ਕੋਈ ਇੱਕ ਕਹਾਣੀ ਨਹੀਂ। ਤੁਸੀਂ ਪਹਿਲਾਂ ਜੇ ਨਿਗਾਹ ਮਾਰੋ ਤੇ ਇਹੋ ਜਿਹੇ ਹਜ਼ਾਰੇ ਬਾਬੇ ਜਿਹੜੇ ਨੇ ਇਹਨਾਂ ਨੇ ਪ੍ਰਫੁੱਲਤ ਕੀਤੇ ਨੇ, ਇਹਨਾਂ ਨੇ ਸਪੋਰਟ ਕੀਤੇ ਨੇ, ਉਹਨਾਂ ਦੇ ਅਸ਼ੀਰਵਾਦ ਜਿਹੜੇ ਨੇ, ਉਹਨਾਂ ਦੀਆਂ ਅਸੀਸਾਂ ਲਈਆਂ ਨੇ ਤੇ ਉਹ ਤੋਂ ਬਾਅਦ ਉਹਨਾਂ ਨੂੰ ਨਕੇਲ ਵੀ ਪਾਈ ਆ ਸਮਾਂ ਆਉਣ ਦੇ ਉੱਤੇ। ਉਹਨਾਂ ਦੇ ਵਿੱਚ ਤੁਸੀਂ ਰਾਮਪਾਲ ਦੇਖ ਲਓ, ਨਿਰਮਲ ਬਾਬਾ ਦੇਖ ਲਓ, ਤੁਸੀਂ ਆਸਾਰਾਮ ਦੇਖ ਲਓ, ਤੁਸੀਂ ਉਹਨਾਂ ਸਾਰਿਆਂ ਨੂੰ ਜਦੋਂ ਹੁਣ ਇਸੇ ਤਰੀਕੇ ਨਾਲ ਜਾਂ ਇਸੇ ਸੁਰ ਦੇ ਉੱਤੇ ਜਿਹੜੀ ਅਗਲੀ ਬਾਬੇ ਦੀ ਸ਼੍ਰੇਣੀ ਦੇ ਵਿੱਚ ਆਉਂਦਾ, ਰਾਮਦੇਵ ਵੀ ਉਹਨਾਂ ਸ਼੍ਰੇਣੀਆਂ ਦੇ ਵਿੱਚ ਆਉਂਦਾ ਜਿਨ੍ਹਾਂ ਨੂੰ ਪਹਿਲਾਂ ਤਾਂ ਡੇਰੇ ਖੋਲਣ ਦੇ ਲਈ 1-1 ਰੁਪਈਏ 2-2 ਰੁਪਈਏ ਲੀਜ਼ ਦੇ ਉੱਤੇ ਜਿਹੜੀਆਂ ਏਕੜ ਫਾਰਮ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਮੌਕਾ ਆਉਣ ਦੇ ਉੱਤੇ ਇਹ ਉਹਨਾਂ ਨੂੰ
ਨੱਪਣ ਦੀ ਖੇਡ ਵੀ ਜਿਹੜੀ ਆ ਉਹ ਦੁਨੀਆ ਦੇ ਅੱਗੇ ਕਰਦੇ ਨੇ। ਸੋ ਓਵਰਆਲ ਤੁਸੀਂ ਇਹਨੂੰ ਸਾਰੇ ਪਾਰਟ ਨੂੰ ਵੋਟ ਪੋਲਿਟਿਕਸ ਦੇ ਐਂਗਲ ਤੋਂ ਹੀ ਦੇਖਦੇ ਹੋ ਵੀ ਜੋ ਵੀ ਸਾਰਾ ਇਹ ਵਰਤਾਰਾ ਹੋ ਰਿਹਾ ਹੈ ਇਹ ਵੋਟਾਂ ਦੀ ਫੇਰ ਬਦਲ ਹੈਗੀ ਹੈ, ਸਿਆਸੀ ਪਾਰਟੀਆਂ ਵੋਟਾਂ ਹਥਿਆਉਣ ਦੇ ਚੱਕਰ ਦੇ ਵਿੱਚ ਇਹ ਸਾਰੀ ਜਿਹੜੀ ਖੇਡ ਹੈ ਉਹ ਖੇਡਦੀਆਂ ਨੇ। ਹਾਂਜੀ, ਇਹ ਉਸ ਖੇਡ ਦਾ, ਉਸ ਘਿਨੌਣੀ ਖੇਡ ਦਾ ਇੱਕ ਹਿੱਸਾ ਨਹੀਂ ਤਾਂ ਜਿਹੜੀਆਂ ਇਹ ਪਾਰਟੀਆਂ ਨੇ ਇਹਨਾਂ ਦੇ ਤੁਸੀਂ ਬਿਆਨ ਪੜ੍ਹੋ ਜਾਂ ਸੁਣੋ, ਜਦੋਂ ਇਹ ਚੋਣਾਂ, ਜਦੋਂ ਇਹ ਲਾਈਨ ਦੇ ਦੂਸਰੇ ਪਾਸੇ ਹੁੰਦੇ ਆ, ਜਾਣੀ ਕਿ ਆਪੋਜੀਸ਼ਨ 'ਚ ਹੁੰਦੇ ਆ, ਉਦੋਂ ਇਹਨਾਂ ਦੀਆਂ ਜਿਹੜੀਆਂ ਸੋਚਾਂ ਨੇ, ਜਿਹੜੀਆਂ ਇਹਨਾਂ ਦੀਆਂ ਬੋਲੀਆਂ ਨੇ, ਜਿਹੜੇ ਇਹਨਾਂ ਦੇ ਭਾਸ਼ਣ ਨੇ ਉਹ ਵੱਖਰੇ ਹੁੰਦੇ ਆ। ਤੇ ਉਸ ਤੋਂ ਬਾਅਦ ਜਦੋਂ ਇਹ ਪਾਵਰ ਦੇ ਵਿੱਚ ਆਉਂਦੇ ਆ ਤੇ ਉਹੋ ਹੀ ਚੀਜ਼ਾਂ ਦੇ ਉੱਤੇ ਜਿਹੜੇ ਇਹਨਾਂ ਨੇ ਭਾਸ਼ਣ ਦਿੱਤੇ ਹੁੰਦੇ ਉਹਨਾਂ ਤੋਂ ਉਲਟ ਜਾ ਕੇ ਇਹ ਕੰਮ ਕਰਦੇ ਨੇ ਜੀ। ਮੈਂ ਕਹਾਂ ਚਾਹੇ ਮੈਂ ਨਾ ਕਹਾਂ, ਹੁਣ ਇਹ ਗੱਲ ਸਾਡੇ ਸਭ ਦੇ ਅੱਗੇ ਹੈਗੀ ਆ ਵੀ ਇੱਕ ਕਾਰਟੂਨ ਵਰਗਾ ਬਾਬਾ ਜਿਹੜਾ ਹੈਗਾ ਉਹ ਇੰਨਾ ਪਾਵਰਫੁਲ ਕਿਸ ਤਰੀਕੇ ਨਾਲ ਬਣਾਤਾ ਕਿ ਅਸੀਂ ਜਦੋਂ ਉਹ ਬਾਬਾ ਕਿ ਅੱਜ ਤੱਕ ਉਹਨੇ ਕੋਈ ਇਹੋ ਜਿਹਾ ਭਾਸ਼ਣ ਦਿੱਤਾ ਜਾਂ ਇਹੋ ਜਿਹਾ ਉਹਨੇ ਕੋਈ ਲੋਕਾਂ ਦੇ ਅੱਗੇ ਪ੍ਰਵਚਨ ਕੀਤਾ ਜਿਹੜਾ ਅਧਿਆਤਮਿਕਤਾ ਦੇ ਨਾਲ ਜੋੜਦਾ, ਉਹਦਾ ਸਟਾਈਲ ਔਰ ਉਹਨੂੰ ਕੌਣ ਅੱਗੇ ਲੈ ਕੇ ਜਾ ਰਿਹਾ, ਉਹਨੂੰ ਇੰਨੀ ਹਾਈਪ ਜਿਹੜੀ ਆ ਉਹ ਕੌਣ ਦੇ ਰਿਹਾ? ਇਹ ਸਟੇਟ ਦੇ ਰਹੀ ਆ, ਆਪ ਸਟੇਟ ਇਹ ਦੇ ਰਹੀ ਆ। ਨਹੀਂ ਤਾਂ ਕੀ ਸਟੇਟ ਨੂੰ ਇਹ ਨਹੀਂ ਪਤਾ ਕਿ ਉਸ ਗੁਫਾ ਦੇ ਅੰਦਰ ਕੀ ਚੱਲ ਰਿਹਾ? ਕੀ ਸਟੇਟ ਨੂੰ ਇਹ ਨਹੀਂ ਪਤਾ ਕਿ ਉਹ ਜਿਹੜਾ ਉਹਨਾਂ ਨੇ ਘੇਰਾ ਖੱਤਿਆ ਪਿਆ, ਪੂਰੀ ਜਿਹੜੀ ਬਿਲਡਿੰਗ ਬਣਾਈ ਹੋਈ ਆ ਸਿਰਸੇ ਵਾਲੀ, ਉਹਦੇ ਅੰਦਰ ਕੀ ਕੁਛ ਵਾਪਰਿਆ ਜੀ? ਇਹ ਇਹਨਾਂ ਸਰਕਾਰਾਂ ਨੂੰ ਦੇਖੋ, ਸਰਕਾਰਾਂ 'ਚ ਅਸੀਂ ਸੌਦੇ ਸਾਧ ਦੀ ਹੁਣ ਅਸੀਂ ਗੱਲ ਕਰਦੇ ਹਾਂ ਤੇ 2002 ਦੇ ਵਿੱਚ ਜਿਹੜੀ ਵਾਜਪਾਈ ਨੂੰ ਚਿੱਠੀ ਆਈ ਸੀ ਉਹਦੇ ਤੋਂ ਇਹ ਸਾਰਾ ਕੰਮ ਇੱਕ ਤਰੀਕੇ ਨਾਲ ਸ਼ੁਰੂ ਹੋਇਆ। ਜੇਕਰ ਅਸੀਂ 2007 ਦਾ ਕਿੱਸਾ ਜਿਹੜਾ ਉਹ ਪਰਾਂ ਵੀ ਰੱਖ ਲੈਂਦੇ ਹਾਂ, ਹੁਣ 2002 ਦੇ ਵਿੱਚ ਛਤਰਪਤੀ ਦਾ ਕਤਲ ਹੋ ਜਾਂਦਾ। 2002 ਦੇ ਵਿੱਚ ਜਿਹੜੀ ਉਹ ਸਾਧਵੀਆਂ ਨੇ ਜਿਹਨੇ ਚਿੱਠੀ ਲਿਖੀ ਆ ਵਾਜਪਾਈ ਨੂੰ, ਚਾਹੇ ਉਹਦੇ ਉੱਤੇ ਨਾਂ ਨਹੀਂ ਹੈਗਾ, ਉਹਦੇ ਤੇ ਕੋਈ ਚੀਜ਼ ਨਹੀਂ ਹੈਗੀ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਖੁਲਾਸਾ ਕੀਤਾ ਕਿ ਉਹਦਾ ਸੋਮੋਟੋ ਜਿਹੜਾ ਹੈਗਾ ਉਹ ਅਦਾਲਤਾਂ ਨਹੀਂ ਲੈ ਸਕਦੀਆਂ, ਕਿ ਜਿਹੜੀ CBI ਅੱਜ ਹੁਣ ਵੈਸੇ ਤਾਂ ਇਹ ਤੁਸੀਂ ਦੇਖੋ ਵੀ 2002 ਤੋਂ 15 ਸਾਲਾਂ ਬਾਅਦ ਕਿਸੇ ਜਿਹੜੀ ਅਦਾਲਤ ਆ ਉਹਦੇ ਸਿਰ ਦੇ ਉੱਤੇ ਜੂਹ ਸਰਕੀ ਆ, ਕੰਨਾਂ ਦੇ ਉੱਤੇ ਜੂਹ ਸਰਕੀ ਆ ਅੱਜ ਜਾ ਕੇ। ਹੁਣ ਅੱਜ ਵੀ ਜਾ ਕੇ ਇਹ ਕੋਈ ਗਾਰੰਟੀ ਨਹੀਂ, ਮੇਰਾ ਦਿਲ ਇਹ ਕਹਿੰਦਾ ਵੀ ਉਹਨੂੰ ਕੋਈ ਸਜ਼ਾ ਨਹੀਂ ਹੋਣੀ ਹੈਗੀ ਜੀ। ਜੇ ਸਜ਼ਾ ਹੋ ਵੀ ਗਈ ਤੇ ਉਹਦੇ ਅੱਗੇ ਇਹਨਾਂ ਦੀਆਂ ਜਿਹੜੀਆਂ ਚਕਲਾਨੂਨੀ ਅਦਾਲਤਾਂ ਨੇ ਉਹਨਾਂ ਦੇ ਵਿੱਚ ਹੋਰ ਬਹੁਤ ਸਾਰੇ ਇਹੋ ਜਿਹੀਆਂ ਚੋਰ ਮੋੜੀਆਂ ਨੇ। ਪਹਿਲਾਂ ਸੈਸ਼ਨ ਕੋਰਟ ਆ ਜਾਂਦੀ ਆ, ਫਿਰ ਹਾਈ ਕੋਰਟ ਆ ਜਾਂਦੀ ਆ, ਫਿਰ ਫਲਾਨੀ ਕੋਰਟ ਆ ਜਾਂਦੀ ਆ, ਸੁਪਰੀਮ ਕੋਰਟ ਆ ਜਾਂਦੀ ਆ, ਫਿਰ ਉਸ ਤੋਂ ਬਾਅਦ ਲਟਕੇ ਰਹਿੰਦੇ ਨੇ। ਮੈਂ ਇਹ ਸਵਾਲ ਸਰੋਤਿਆਂ ਦੇ ਅੱਗੇ ਵੀ ਇਹ ਲੈ ਕੇ ਆਉਣਾ ਵੀ ਅੱਜ ਤੱਕ ਕਿਸੇ ਨੂੰ ਸਜ਼ਾ ਹੋਈ ਆ? ਅੱਜ ਤੱਕ ਜੀ ਨਹੀਂ ਸਜ਼ਾ ਹੋਈ। ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਕੀ ਇਹ ਵੋਟਾਂ ਦਾ ਚੱਕਰ ਹੈ? ਮੈਂ ਤਾਂ ਇਹ ਕਹਿਣਾ ਕਿ ਜਿਹੜੀ ਚੀਜ਼ ਜਿਹੜੀ ਪ੍ਰਤੱਖ ਹੁੰਦੀ ਉਹਨੂੰ ਪ੍ਰਮਾਣ ਦੀ ਲੋੜ ਨਹੀਂ ਜੀ। ਇਹ ਜਿਹੜੇ ਇਹ ਲੋਕ, ਚਾਹੇ ਉਹ ਕਾਂਗਰਸ ਦੇ ਸੀਗੇ, ਚਾਹੇ ਉਹ ਹੁੱਡੇ ਹੋਣੀ ਆ, ਚਾਹੇ ਉਹ ਪਿਛਲੀਆਂ ਚੋਣਾਂ ਦੇ ਵਿੱਚ 90 ਦੇ ਵਿੱਚੋਂ 44 ਜਿਹੜੇ ਇਹ ਲੋਕ ਨੇ, 44 ਜਿਹੜੇ MLA ਨੇ ਉਹ ਇਹਦੇ ਕੋਲ ਜਾ ਕੇ ਆਏ ਨੇ। ਫਿਰ ਕੈਲਾਸ਼ ਇਹਨਾਂ ਦਾ ਵਿਜੇ ਵਰਗੀਏ ਕੋਈ ਏਦਾਂ ਦਾ ਇਹਨਾਂ ਦਾ MLA ਹੈਗਾ ਜਿਹਨੇ ਚੋਣਾਂ ਜਿੱਤਣ ਤੋਂ ਬਾਅਦ ਉਹਦਾ ਸ਼ੁਕਰੀਆ ਅਦਾ ਕੀਤਾ ਕਿ ਹਾਂਜੀ ਬਾਬਾ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਸੀ, ਬਾਬਾ ਜੀ ਨੇ ਸਾਨੂੰ ਅਸੀਸ ਦਿੱਤੀ ਸੀ ਤਾਂ ਅਸੀਂ ਇਹ ਜਿੱਤੇ ਨੇ। ਹੁਣ ਜਿਹੜਿਆਂ ਨੂੰ ਬਾਬਾ ਜੀ ਨੇ ਅਸੀਸ ਦਿੱਤੀ ਸੀ, ਜਿਨ੍ਹਾਂ ਲੋਕਾਂ ਨੂੰ ਬਾਬਾ ਜੀ ਨੇ ਪ੍ਰੇਰਨਾ ਦਿੱਤੀ ਸੀਗੀ, ਉਹ ਬਾਬਾ ਜੀ ਦੇ ਖਿਲਾਫ ਕਿਵੇਂ ਚਲੇ ਜਾਓਗੇ? ਮੈਨੂੰ ਇਹ ਲੱਗਦਾ, ਮੇਰਾ ਵਿਸ਼ਵਾਸ ਹੈ ਇਸ ਗੱਲ ਦਾ ਕਿ ਉੱਥੇ ਸਜ਼ਾ ਸੁਜ਼ਾ ਕਿਸੇ ਨੂੰ ਨਹੀਂ ਹੋਣੀ। ਇੱਕ ਹਾਈਪ ਕ੍ਰੀਏਟ ਕੀਤੀ ਆ ਔਰ ਹਾਈਪ ਜਿਹੜੀ ਹੈਗੀ ਆ ਉਹ ਇਹਨਾਂ ਨੇ ਏਦਾਂ ਹੀ ਰਿਲੀਜ਼ ਕਰ ਦੇਣੀ, ਉਹ ਸਿਰਫ ਆਪਣੇ ਪਰ ਤੋੜ ਰਹੇ ਨੇ ਜੀ। ਹਰਪ੍ਰੀਤ ਸਿੰਘ ਜੀ, ਇਸੇ ਦੇ ਵਿੱਚੋਂ ਜਿਵੇਂ ਤੁਸੀਂ ਕੇਸ ਦੀ ਗੱਲ ਕੀਤੀ ਹੈ ਵੀ ਛਤਰਪਤੀ ਦਾ ਕਤਲ ਹੋਇਆ ਤੇ ਉਹ ਤੋਂ ਬਾਅਦ ਜਿਹੜੀ ਇੱਕ ਹੋਰ ਸਾਧਵੀ ਇਨਵੋਲਵ ਸੀ ਉਹਨਾਂ ਦੇ ਬ੍ਰਦਰ ਦਾ ਕਤਲ ਹੋਇਆ, ਇੱਕ ਰਿਪੋਰਟਰ ਦਾ ਕਤਲ ਹੋਇਆ। ਇਹ ਸਾਰੇ ਜਦੋਂ ਅਸੀਂ ਕਤਲਾਂ ਦੀ ਗੱਲ ਕਰਦੇ ਹਾਂ ਤਾਂ ਹੋਰ ਵੀ ਕੁਝ ਜਿਹੜੇ ਕੇਸਿਸ ਨੇ ਉਹ ਡੇਰਾ ਸਿਰਸਾ ਮੁਖੀ ਤੇ ਚੱਲ ਰਹੇ ਨੇ, ਉਹਦੇ 'ਚ ਕ੍ਰਿਮੀਨਲ ਕੇਸਿਸ ਵੀ ਇਨਵੋਲਵਡ ਨੇ ਤੇ ਡੇਰੇ ਦੇ ਵਿੱਚ ਖਾਸ ਤੌਰ ਤੇ ਜਿਹੜਾ ਇੱਕ ਬੜਾ ਰੌਸ਼ਨੀ ਦੇ ਵਿੱਚ ਰਿਹਾ, ਸੁਰਖੀਆਂ ਬਣਿਆ ਮਾਮਲਾ ਨਪੁੰਸਕ ਬਣਾਉਣ ਦਾ ਡੇਰੇ ਦੇ ਵਿੱਚ ਬੰਦਿਆਂ ਨੂੰ, ਉਹ ਵੀ ਕਾਫੀ ਹਾਈਲਾਈਟ ਦੇ ਵਿੱਚ ਰਿਹਾ। ਸੋ ਜਦੋਂ ਇਹ ਸਾਰੇ ਕੇਸਿਸ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਕਿਤੇ ਨਾ ਕਿਤੇ ਕਾਨੂੰਨ ਨੂੰ ਛਿੱਕੇ ਟੰਗਣ ਵਾਲੀ ਗੱਲ ਨਹੀਂ ਹੈਗੀ
ਵੀ ਤੁਸੀਂ ਇਸ ਹਿਸਾਬ ਨਾਲ ਸਾਰੀ ਸਿਚੁਏਸ਼ਨ ਕ੍ਰੀਏਟ ਕਰਦੇ ਹੋ ਤੇ ਸਾਰੇ ਜਿਹੜੇ ਫੈਸਲੇ ਹੈਗੇ ਆ ਤੇ ਇਹਦੇ 'ਚ ਤੁਸੀਂ ਮੀਡੀਆ ਦਾ ਕੀ ਰੋਲ ਦੇਖਦੇ ਹੋ ਵੀ ਜਦੋਂ ਮੀਡੀਆ ਦੀ ਗੱਲ ਹੁੰਦੀ ਹੈ ਮੀਡੀਆ ਦਾ ਫਰਜ਼ ਬਣਦਾ ਵੀ ਤੁਸੀਂ ਉਹਨਾਂ ਕੇਸਾਂ ਦੀ ਪੜਤਾਲ ਕਰੋ ਇਨਵੈਸਟੀਗੇਟ ਕਰੋ ਤੇ ਲੋਕਾਂ ਦੇ ਸਾਹਮਣੇ ਘੱਟੋ ਘੱਟ ਉਹ ਜਿਹੜੇ ਕੇਸਿਸ ਹੈਗੇ ਆ ਉਹਨਾਂ ਨੂੰ ਰੱਖੋ ਪਰ ਅੱਜ ਮੀਡੀਆ ਦੇ ਵਿੱਚ ਉਹਨਾਂ ਕੇਸਿਸ ਦੀ ਗੱਲ ਨਾ ਹੋ ਕੇ ਬਲਕਿ ਸੌਦਾ ਸਾਧ ਨੂੰ ਡੇਰਾ ਸਿਰਸਾ ਮੁਖੀ ਨੂੰ ਹੀ ਇੱਕ ਹਿਸਾਬ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ ਇੱਕ ਗॉडमैन ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਹਾਂਜੀ ਵੀਰ ਜੀ ਮੈਂ ਵੀ ਨਾ ਇਹ ਚੀਜ਼ ਚੈੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਚੈਨਲਾਂ ਨੂੰ ਜਿਹੜੇ ਭਾਰਤ ਦਾ ਪਤੰਗੜ ਬਣਾਉਂਦੇ ਨੇ ਕਦੀ ਜਿਹੜੀਆਂ ਭਾਰਤੀ ਫੌਜਾਂ ਦੇ ਜਦੋਂ ਸਿਰ ਕਲਮ ਕਰਦੇ ਨੇ ਪਾਕਿਸਤਾਨ ਵਾਲੇ ਤੇ ਉਹਨਾਂ ਦੀਆਂ ਬੜੀਆਂ ਉੱਚੀਆਂ ਸੁਰਾਂ ਦੇ ਵਿੱਚ ਜਾ ਕੇ ਇਹ ਗੱਲਾਂ ਕਰਦੇ ਨੇ ਜਾਂ ਜਿਹੜੇ ਨਿੱਕੇ ਵੀ ਜੋ ਕਸ਼ਮੀਰ ਦੇ ਵਿੱਚ ਕੋਈ ਸਟਿੰਗ ਆਪਰੇਸ਼ਨ ਹੋ ਗਿਆ ਹਾਂਜੀ SDG ਪੱਥਰਵਾਜ਼ਾਂ ਨੂੰ ਪੈਸੇ ਦਿੰਦੇ ਸੀ ਲੈਂਦੇ ਸੀ ਉਹ ਪਾਕਿਸਤਾਨ ਦੀ ਸਪੋਰਟ ਲੈਂਦੇ ਆ ਕਰਦੇ ਆ ਨਹੀਂ ਕਰਦੇ ਉਹ ਜੀ ਕਸ਼ਮੀਰ ਦੇ ਵਿੱਚ ਜਿਹੜੀਆਂ ਜੀਪ ਦੇ ਅੱਗੇ ਮਕਬੂਲ ਬੱਟ ਨੂੰ ਨਹੀਂ ਕਿਹੜਾ ਮੈਨੂੰ ਨਾਂ ਉਹਦਾ ਭੁੱਲਦਾ ਜਿਹਦਾ ਜੀਪ ਦੇ ਅੱਗੇ ਜਿਹਨੂੰ ਬਸ ਬੰਨ ਕੇ ਐਜ਼ ਏ ਹਿਊਮਨ ਸ਼ੀਲਡ ਉਹਨੂੰ ਅੱਗੇ ਪੇਸ਼ ਕੀਤਾ ਗਿਆ ਸੀ ਜੀ ਡਾਰ ਔਰ ਜਦੋਂ ਉਹਨਾਂ ਦੇ ਉੱਤੇ ਇਹ ਸਾਰੇ ਦਾ ਸਾਰਾ ਮੀਡੀਆ ਜਿੰਨੇ ਚੈਨਲ ਤੁਸੀਂ ਲੈ ਲਓ ਕੁਛ ਇੱਕ ਚੈਨਲਾਂ ਨੂੰ ਛੱਡ ਕੇ ਜਿਹੜੇ ਸਿੰਸੀਅਰ ਚੈਨਲ ਨੇ ਬਹੁਤ ਘੱਟ ਨੇ ਉਹ ਆਟੇ ਦੇ ਵਿੱਚ ਲੂਣ ਦੀ ਗਿਣਤੀ ਦੇ ਮੁਤਾਬਕ ਨੇ ਉਹਨਾਂ ਨੂੰ ਛੱਡ ਕੇ ਸੰਘੇ ਪਾੜ ਕੇ ਉਹਨਾਂ ਦੇ ਜਿਹੜੇ ਇਹ ਐਂਕਰ ਨੇ ਹੋਸਟ ਨੇ ਉਹ ਇੱਕ ਮੀਡੀਆ ਟ੍ਰਾਇਲ ਕਰਦੇ ਨੇ ਪਰ ਇਸ ਬਾਬੇ ਦੇ ਕੇਸ ਦੇ ਵਿੱਚ ਮੈਂ ਜਦੋਂ YouTube ਦੇ ਉੱਤੇ ਵੀ ਜਾ ਕੇ ਇਹ ਦੇਖ ਰਿਹਾ ਤੇ YouTube ਦੇ ਉੱਤੇ ਦੀ ਪਾਇਆ ਤੇ ਬਹੁਤ ਘੱਟ ਜਿਹੜੀਆਂ ਚਰਚਾਵਾਂ ਨੇ ਉਹ ਇਹਦੇ ਉੱਤੇ ਹੋਈਆਂ ਨੇ ਕਿ ਕਾਰਨ ਕੀ ਨੇ ਔਰ ਚਰਚਾਵਾਂ ਵੀ ਕੀ ਹੋਈਆਂ ਨੇ ਜੇ ਹੋਈਆਂ ਵੀ ਨੇ ਉਹ ਇੱਕ ਤਰੀਕੇ ਦੇ ਨਾਲ ਸਿਰਫ ਨਿਊਜ਼ ਅੱਗੇ ਲਿਆ ਰਹੇ ਸੀ ਕਿ ਹਾਂਜੀ ਸਿਰਸਾ ਦੇ ਬਾਹਰ ਔਰਤਾਂ ਵੱਡੀ ਲਾਈਨ ਦੇ ਵਿੱਚ ਖੜੀਆਂ ਪਈਆਂ ਨੇ ਔਰ ਕਿਤੇ ਇਹ ਦਿਖਾ ਰਹੇ ਨੇ ਕਿ ਉਹ ਇਹ ਕਹਿ ਰਹੀਆਂ ਨੇ ਔਰਤਾਂ ਕਿ ਅਸੀਂ 1 ਸਕਿੰਟ ਦੇ ਵਿੱਚ ਭਾਰਤ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਵਾਂਗੇ ਜੇ ਸਾਡੇ ਬਾਬੇ ਨਾਲ ਕੁਛ ਹੋਇਆ ਇਹ ਕੀ ਹੈ ਜਿਹੜੀਆਂ ਇਸ ਤਰੀਕੇ ਦੀਆਂ ਵੀ ਜਿਹੜੀਆਂ ਖਬਰਾਂ ਦਿੱਤੀਆਂ ਜਾ ਰਹੀਆਂ ਨੇ ਅੱਗੇ ਫੈਲਾਈਆਂ ਜਾ ਰਹੀਆਂ ਨੇ ਅਸਲ ਦੇ ਵਿੱਚ ਉਹ ਬਾਬੇ ਨੂੰ ਹੀਰੋ ਬਣਾਉਣ ਦੇ ਤੋਲਨੇ ਵੀ ਤਾਂ ਅੱਛਾ ਹੋਰ ਅੱਗੇ ਕੀ ਆ ਰਹੀਆਂ ਜਿਹੜੀਆਂ ਉਹਨਾਂ ਦੇ ਵਿੱਚ ਨਿਊਜ਼ ਆ ਰਹੀਆਂ ਹਾਂਜੀ ਬਾਬੇ ਦੀਆਂ 99 ਕਾਰਾਂ ਦਾ ਕਾਫਲਾ ਹੁੰਦਾ ਸੀ ਉਹਦੇ ਵਿੱਚ ਮਰਸੀਡੀਜ਼ ਹੋ ਗਈਆਂ ਉਹਦੇ ਵਿੱਚ ਪਜੈਰੋ ਹੋ ਗਈਆਂ ਉਹਨਾਂ ਦੇ ਵਿੱਚ 5 7 ਜਿਹੜੀਆਂ ਕਾਰਾਂ ਨੇ ਉਹ ਇੱਕੋ ਹੀ ਰੰਗ ਦੀਆਂ ਇੱਕੋ ਹੀ ਨੰਬਰ ਦੀਆਂ ਕਾਰਾਂ ਨੇ ਮਤਲਬ ਕਿ ਜਿਹੜੀਆਂ ਇਹੋ ਜਿਹੀਆਂ ਖਬਰਾਂ ਨੇ ਬਾਬੇ ਦੀਆਂ ਪੁਸ਼ਾਕਾਂ ਤੁਸੀਂ ਦੇਖ ਲਓ ਉਹਨਾਂ ਨੂੰ ਜਿਹੜੀਆਂ ਉਹ ਫੈਲਾ ਰਹੇ ਨੇ ਤਾਂ ਕਿ ਇੱਕ ਦੁਨੀਆ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਿਹੜੇ ਦਰਸ਼ਕ ਨੇ ਜਿਹੜੇ ਉਹਨਾਂ ਨੂੰ ਦੇਖ ਰਹੇ ਨੇ ਜਿਹੜੇ ਉਹਨਾਂ ਨੂੰ ਸੁਣ ਰਹੇ ਨੇ ਉਹਨਾਂ ਦੇ ਵਿੱਚ ਇਹ ਪ੍ਰਭਾਵ ਜਾ ਸਕੇ ਵੀ ਬਾਬਾ ਕੋਈ ਚੀਜ਼ ਆ ਗੱਲ ਤੇ ਆ ਠੀਕ ਹੈ ਗੱਲ ਵੱਖਰੀ ਹੈ ਪਰ ਅਜੇ ਇਹ ਹੈ ਕਿ ਉਹਦੇ ਵਿੱਚ ਲੋਕਾਂ ਨੂੰ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ 7 ਕਰੋੜ ਬੰਦਾ ਹੁਣ 7 ਕਰੋੜ ਬੰਦਾ ਕੋਈ ਮੱਖੀ ਤਾਂ ਹੈ ਨਹੀਂ ਉਹ ਬੰਦਾ ਕਿਸ ਤਰੀਕੇ ਦੇ ਨਾਲ ਜਿਹੜੇ ਸਰਸੇ ਦੇ ਡੇਰੇ ਦੇ ਵਿੱਚ 7 ਕਰੋੜ ਬੰਦਾ ਆ ਸਕਦਾ ਜੀ ਹੁਣ ਜਿਹੜੀਆਂ ਇਸ ਤਰੀਕੇ ਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਉਹ ਵੀ ਇੱਕ ਚਾਹੇ ਮੈਂ ਪਹਿਲੀ ਗੱਲ ਤਾਂ ਇਸ ਗੱਲ ਦਾ ਮੁਦਈ ਆ ਮੈਂ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਦਾ ਕਿ ਉਹਨਾਂ ਅਦਾਲਤਾਂ ਦੇ ਕੋਲ ਨਾ ਫੈਸਲੇ ਨੇ ਨਾ ਉਹਨਾਂ ਅਦਾਲਤਾਂ ਦੇ ਕੋਲ ਇਨਸਾਫ ਹੈ ਨਾ ਉਹਨਾਂ ਅਦਾਲਤਾਂ ਦੇ ਕੋਲ ਕੋਈ ਗਟਸ ਨੇ ਜੀ ਮੈਂ ਅੱਜ ਵੀ ਕਹਿੰਦਾ ਵੀ ਮੈਨੂੰ ਤਾਂ ਬਹੁਤ ਵਾਰ ਇਹ ਹੁੰਦਾ ਵੀ ਜਿਹੜੀ ਅਸੀਂ ਮਾਣਯੋਗ ਅਦਾਲਤ ਜਾਂ ਮਾਣਯੋਗ ਜੱਜ ਕਹਿੰਦੇ ਆ ਤੇ ਉਹਦੇ ਵਿੱਚ ਮਾਣਯੋਗ ਵਾਲੀ ਕਿਹੜੀ ਗੱਲ ਹੈ ਇਹ ਇੱਕ ਕਾਨੂੰਨ ਦੇ ਸਿਰਫ ਕਾਨੂੰਨ ਬੇਇਨਸਾਫੀ ਦੇ ਦਲਾਲ ਨੇ ਜਿਹੜੇ ਹਰ ਦਿਨ ਹਰ ਰਾਤ ਹਰ ਪਲ ਕਾਨੂੰਨ ਨੂੰ ਨੰਗਾ ਕਰਦੇ ਨੇ ਕਾਨੂੰਨ ਦਾ ਬਲਾਤਕਾਰ ਕਰਦੇ ਨੇ ਉਸ ਕਾਨੂੰਨ ਦਾ ਜਿਸ ਕਾਨੂੰਨ ਦੇ ਇਹ ਰਾਖੇ ਕਹਾਉਂਦੇ ਨੇ ਕਿੰਨੇ ਕੇਸ ਇਹੋ ਜਿਹੇ ਹੋ ਗਏ ਨੇ ਕਿੰਨੇ ਕੇਸ ਗਣਾਏ ਜਾ ਸਕਦੇ ਨੇ ਇੱਕ ਮੇਰਾ ਖਿਆਲ ਪ੍ਰੋਗਰਾਮ ਪੂਰਾ ਇਹਨਾਂ ਕੇਸਾਂ ਦੇ ਉੱਤੇ ਕੀਤਾ ਜਾ ਸਕਦਾ ਕਿ ਜਦੋਂ ਜਿਹੜੇ ਲੋਕ ਸਟੇਟ ਦੇ ਪਾਲੇ ਹੋਏ ਪਾਲਤੂ ਨੇ ਉਹਨਾਂ ਨੂੰ ਬਚਾਉਣ ਦੇ ਲਈ ਸਟੇਟ ਕਿੱਥੇ ਤੱਕ ਜਾ ਸਕਦੀ ਹੈ ਜੀ ਸੋ ਇਸ ਬਾਬੇ ਦੇ ਕੇਸ ਦੇ ਵਿੱਚ ਵੀ ਜਿਹੜਾ ਮੀਡੀਆ ਟ੍ਰਾਇਲ ਤੁਸੀਂ ਉਹ ਦੇਖਦੇ ਕੋਈ ਮੀਡੀਆ ਟ੍ਰਾਇਲ ਇਹੋ ਜਿਹਾ ਨਹੀਂ ਹੋਇਆ ਜਿਹੋ ਜਿਹੇ ਮੀਡੀਆ ਟ੍ਰਾਇਲ ਘੱਟ ਗਿਣਤੀਆਂ ਦੇ ਉੱਤੇ ਕੀਤੇ ਜਾਂਦੇ ਹਾਂ ਫਲਾਣੇ ਨੇ ਕਸ਼ਮੀਰ 'ਚ ਆਹ ਕਹਿਤਾ ਉਹਨੇ ਆਹ ਕਹਿਤਾ HS ਪਰਾਗ ਨੇ ਆਹ ਕਹਿਤਾ ਜੀ ਉਹ ਜਿਹੜੀ ਗੁਰਮੇਹਰ ਕੌਰ ਨੇ ਆਹ ਕਹਿ ਦਿੱਤਾ ਉਹਦੇ ਉੱਤੇ
ਜਿਹੜੀ ਟ੍ਰੋਲਿੰਗ ਉਹਨਾਂ ਦੀ ਹੁੰਦੀ ਆ, ਇਹਨਾਂ ਦੀ ਕਿਸੇ ਦੀ ਟ੍ਰੋਲਿੰਗ ਨਹੀਂ ਹੋਈ ਜੀ। ਬਿਲਕੁਲ, ਇਹ ਵੀ ਜਿਹੜਾ ਆਦਿਤਿਆ ਇਨਸਾਨ ਹੈਗਾ ਜਾਂ ਬਾਬੇ ਨੂੰ ਕੀ ਕਿਸੇ ਨੇ ਫੋਨ ਕਰਕੇ ਪੁੱਛਿਆ ਕਿ ਬਾਬੇ ਨੂੰ ਕਿਸੇ ਨੇ ਚੈਨਲ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ? ਨਹੀਂ ਕੀਤੀ ਗਈ। ਸੋ ਇਹ ਜਿਹੜਾ ਜੇ ਟਰਾਇਲ ਵੀ ਜੇ ਇਹ ਨਿਊਜ਼ ਲੈ ਕੇ ਵੀ ਆ ਰਹੇ ਨੇ, ਖਬਰਾਂ ਜੇ ਇਹ ਲੈ ਕੇ ਵੀ ਆ ਰਹੇ ਨੇ, ਉਹਨਾਂ ਖਬਰਾਂ ਦੇ ਵਿੱਚ ਵੀ ਇਹ ਬਾਬੇ ਨੂੰ ਸਿਰਫ ਤੇ ਸਿਰਫ ਹੀਰੋ ਬਣਾ ਰਹੇ ਜੀ। ਇਹ ਵੀ ਕਿਤੇ ਨਾ ਕਿਤੇ ਗੱਲ ਨੋਟ ਕਰਨ ਵਾਲੀ ਹੈਗੀ ਹੈ। ਇਸੇ ਦੇ ਨਾਲ ਹਰਪ੍ਰੀਤ ਸਿੰਘ ਜੀ, ਜਦੋਂ ਅਸੀਂ ਜੇ ਇਹਨੂੰ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ ਸਾਰੇ ਮਾਮਲੇ ਨੂੰ, ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਕੇਸ ਹੈਗਾ, ਜਿਹੜੇ ਕੇਸ ਦਾ ਫੈਸਲਾ ਹੋਣਾ, ਇਹ ਇੱਕ ਜਬਰ ਜਨਾਹ ਦਾ ਮਾਮਲਾ ਹੈਗਾ। CBI ਦੀ ਜਿਹੜੀ ਕੋਰਟ ਹੈਗੀ ਹੈ ਤੇ ਡੇਰਾ ਸਿਰਸਾ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਖਿਲਾਫ ਇਹ ਕੇਸ ਹੈ, ਉਹਦਾ ਇਹ ਫੈਸਲਾ। ਤਾਂ ਸਿੱਖ ਇਹਦੇ ਵਿੱਚ ਕਿਤੇ ਵੀ ਪਾਰਟੀ ਨਹੀਂ ਹੈਗੇ। ਪਰ ਜਦੋਂ ਤੁਸੀਂ ਪੰਜਾਬ ਦੇ ਵਿੱਚ ਦੇਖਦੇ ਹੋ, ਮੀਡੀਆ ਦੇ ਵਿੱਚ ਦੇਖਦੇ ਹੋ, ਐਡਮਿਨਿਸਟ੍ਰੇਸ਼ਨ ਦਾ ਵਰਤਾਰਾ ਦੇਖਦੇ ਹੋ, ਸਾਰਾ ਮਾਹੌਲ ਦੇਖਦੇ ਹੋ, ਤਾਂ ਇੰਜ ਜਾਪਦਾ ਹੈ ਵੀ ਜਿਵੇਂ ਸਿੱਖਾਂ ਨੂੰ ਵੀ ਇਸ ਦੇ ਨਾਲ ਕਲੱਬ ਕੀਤਾ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਜਿਹੜੇ ਸਿੱਖ ਚਿੰਤਕ ਹੈਗੇ ਆ, ਵਿਦਵਾਨ ਨੇ, ਲੀਡਰ ਨੇ, ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਬਿਆਨਬਾਜ਼ੀਆਂ ਦੇਖਣ ਨੂੰ ਮਿਲ ਰਹੀਆਂ ਨੇ। ਸਿੱਖਾਂ ਨੂੰ ਤਾਕੀਦ ਕੀਤਾ ਜਾ ਰਿਹਾ ਹੈ ਵੀ ਤੁਸੀਂ ਇਹਦੇ ਵਿੱਚ ਕੋਈ ਜਿਹੜੀ ਹੈਗੀ ਆ ਗੱਲਬਾਤ ਜਾਂ ਕਿਸੇ ਵੀ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਕਰਨੀ, ਉਹ ਵੀ ਜਾ ਕੇ ਉਸੇ ਖਾਤੇ ਦੇ ਵਿੱਚ ਡਿੱਗਦੀ ਹੈ। ਸੋ ਇਸ ਪਾਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹਦਾ ਕੀ ਕਾਰਨ ਹੈ ਕਿ ਸਿੱਖਾਂ ਨੂੰ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ? ਕਿ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਤੇ ਡੇਰਾ ਸਿਰਸੇ ਦਾ ਜਿਹੜਾ ਟਕਰਾਅ ਹੈਗਾ ਉਹ ਦੁਬਾਰਾ ਸੰਭਵ ਹੈ, ਜਾਂ ਇਹ ਉਹਦੀਆਂ ਜਿਹੜੀਆਂ ਵਿਉਂਤਬੰਦੀਆਂ ਨੇ ਉਸ ਹਿਸਾਬ ਨਾਲ ਇਹਨੂੰ ਡੀਲ ਕੀਤਾ ਜਾ ਰਿਹਾ ਹੈ, ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਸਾਰੇ ਦੇ ਵਿੱਚੋਂ? ਇਹਨੂੰ ਕਿਵੇਂ ਦੇਖਦੇ ਹੋ ਜੀ? ਹਾਂਜੀ ਵੀਰ ਜੀ, ਇਹ ਗੱਲ ਤੇ ਨਹੀਂ ਹੈਗੀ ਵੀ ਜਿਹੜੀ ਇਸ ਝੂਠੇ ਸੌਦੇ ਦੀ ਜਿਹੜੀਆਂ ਕਾਰਵਾਈਆਂ ਨੇ ਉਹ ਸਿੱਖੀ ਦੇ ਜਾਂ ਸਿੱਖਾਂ ਦੇ ਖਿਲਾਫ ਨਹੀਂ ਹੈਗੀਆਂ ਨੇ। ਬਹੁਤ ਕੁਝ 2007 ਤੋਂ ਬਾਅਦ ਇਹੋ ਜਿਹਾ ਹੋਇਆ ਕਿ ਜਿਹਦੇ ਵਿੱਚ ਇਹ ਧਿਰਾਂ ਜਿਹੜੀਆਂ ਨੇ ਆਮੋ ਸਾਹਮਣੇ ਖੜੀਆਂ ਹੋ ਗਈਆਂ ਨੇ ਜੀ। ਪਰ ਅੱਜ ਦੇ ਕੇਸ ਦੇ ਅੱਜ ਦੀ ਜਿਹੜੀ ਜੋ ਸਿਚੁਏਸ਼ਨ, ਜਿਹੜੇ ਹਾਲਾਤ ਉਤਪੰਨ ਹੋਏ ਪਏ ਨੇ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਿੱਖ ਕਿਸੇ ਧਿਰ ਦੇ ਵਜੋਂ ਖੜੇ ਹੋਣੇ ਚਾਹੀਦੇ ਨੇ। ਹਾਂ, ਇੱਕ ਮਨੁੱਖਤਾ ਦੇ ਤੌਰ ਦੇ ਉੱਤੇ ਜਿਵੇਂ ਸਿੱਖ ਹਮੇਸ਼ਾ ਖੜਦੇ ਨੇ, ਉਹ ਖੜਦੇ ਨੇ, ਔਰ ਉਸ ਤੌਰ ਦੇ ਉੱਤੇ ਉਹਨਾਂ ਨੂੰ ਖੜਨਾ ਵੀ ਚਾਹੀਦਾ। ਪਰ ਇੱਕ ਕੇਸ ਦੇ ਤੌਰ ਦੇ ਉੱਤੇ ਮੈਨੂੰ ਇਹ ਅੱਜ ਫੀਲ ਹੋ ਰਿਹਾ, ਮਹਿਸੂਸ ਹੋ ਰਿਹਾ ਕਿ ਸਿੱਖਾਂ ਨੂੰ ਬਾਹਰ ਬੈਠ ਕੇ ਉਹਨਾਂ ਦੀਆਂ ਅਦਾਲਤਾਂ ਦਾ, ਉਹਨਾਂ ਦੀ ਪ੍ਰਸ਼ਾਸਨ ਦਾ ਇੱਕ ਤਮਾਸ਼ਾ ਦੇਖਣਾ ਚਾਹੀਦਾ ਕਿ ਕਿਸ ਤਰੀਕੇ, ਦੇਖੋ ਜਿਹੜੀ ਔਰਤ ਦਾ ਬਲਾਤਕਾਰ ਹੁੰਦਾ ਜਾਂ ਜਿਹਨੂੰ ਇਹਨਾਂ ਨੇ ਇੰਨੀ ਦੇਰ ਤੱਕ ਸੈਕਸ ਸਲੇਵ ਬਣਾ ਕੇ ਰੱਖਿਆ, ਇੱਕ ਔਰਤ ਨਹੀਂ, ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਦੋ ਤਿੰਨ ਜਿਹੜੀਆਂ ਸਾਧਵੀਆਂ ਨੇ। ਚਲੋ ਮੈਂ ਇਹ ਕਹਿੰਦਾ ਕਿ ਅਸੀਂ ਉਹਨੂੰ ਵੀ ਝੂਠ ਮੰਨ ਲਈਏ ਵੀ ਉਹ 200 ਸਾਧਵੀਆਂ ਨਹੀਂ ਹੈਗੀਆਂ। ਮੰਨ ਲਓ ਅਸੀਂ ਇਹ ਵੀ ਕਹਿੰਦੇ ਵੀ ਉਹ ਇੱਕ ਵੀ ਸੀ, ਕਿ ਉਹ ਇੱਕ ਦਾ ਬਲਾਤਕਾਰ ਹੋਣਾ ਤੇ ਜਾਂ 17 ਦਾ ਇੱਕ ਨੰਬਰ, ਵੱਡਾ ਨੰਬਰ ਬਣਾ ਕੇ ਪੇਸ਼ ਕਰਨਾ ਕਿ ਚਾਹੇ ਇੱਕ ਦਾ ਬਲਾਤਕਾਰ ਹੋਣਾ ਚਾਹੇ 20 ਦਾ ਬਲਾਤਕਾਰ ਹੋਣਾ। ਮੰਨ ਲਓ 20 ਜਿਹੜੀਆਂ ਔਰਤਾਂ ਨੇ ਉਹ ਅੱਗੇ ਨਹੀਂ ਵੀ ਆਉਂਦੀਆਂ, ਵੱਖਰੇ ਵੱਖਰੇ ਕਾਰਨਾਂ ਦੇ ਕਰਕੇ, ਵੱਖਰੇ ਵੱਖਰੇ ਦਬਾਵਾਂ ਦੇ ਕਰਕੇ ਨਹੀਂ ਵੀ ਆਉਂਦੀਆਂ। ਜੇਕਰ ਅਸੀਂ ਇੱਕ ਔਰਤ ਦੀ ਵੀ ਉੱਥੇ ਗੱਲ ਕਰਦੇ ਕਿ ਕੀ ਉਹਦਾ ਕੋਈ ਕਾਨੂੰਨੀ ਤੌਰ ਦੇ ਉੱਤੇ ਉਹਦੀਆਂ ਕਿਸੇ ਭਾਵਨਾਵਾਂ ਦਾ ਜਾਂ ਉਹਦਾ ਸ਼ੋਸ਼ਣ ਨਹੀਂ ਹੋਇਆ ਜਾਂ ਉਹ ਕੋਈ ਕ੍ਰਾਈਮ ਨਹੀਂ ਸੀ, ਉਸ ਕ੍ਰਾਈਮ ਨੂੰ ਵੀ ਲੈ ਕੇ ਜੇ ਅਸੀਂ, ਕਿਉਂਕਿ ਉਹ ਔਰਤ ਤਾਂ ਅੱਗੇ ਵੀ ਆਈ ਆ, ਉਹਦੇ ਭਰਾ ਦਾ ਕਤਲ ਕੀਤਾ ਗਿਆ। ਕਿਉਂ ਕਤਲ ਕੀਤਾ ਗਿਆ? ਇੱਕ ਕਤਲ ਨਹੀਂ ਹੋਏ, ਇਸ ਕੇਸ ਦੇ ਵਿੱਚ ਬਹੁਤ ਸਾਰੇ ਕਤਲ ਹੋਏ ਨੇ। ਪਰ ਹੈਰਾਨੀ ਦੀ ਗੱਲ ਇਹ ਆ ਰਹੀ ਆ ਕਿ ਜਿਹੜੀ ਲੋਕਾਂ ਦੇ ਵਿੱਚ ਇੱਕ ਆਵਾਜ਼ ਜਾਂ ਲੋਕਾਂ ਦਾ ਇੱਕ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ, ਉਹਦੇ ਵਿੱਚ ਇਹ ਆ ਕਿ ਉਸ ਔਰਤ ਦੇ ਲਈ ਇਹਨਾਂ ਲੋਕਾਂ ਦੇ ਵਿੱਚ ਕੋਈ ਸੰਵੇਦਨਸ਼ੀਲਤਾ ਨਹੀਂ, ਨਾ ਪ੍ਰਸ਼ਾਸਨ ਦੇ ਵਿੱਚ, ਨਾ ਅਦਾਲਤ ਦੇ ਵਿੱਚ, ਨਾ ਆਮ ਲੋਕਾਂ ਦੇ ਵਿੱਚ। ਉਹਨਾਂ ਆਮ ਲੋਕਾਂ ਦੇ ਵਿੱਚ ਜਿਹੜੀ ਔਰਤ ਦਾ ਬਲਾਤਕਾਰ ਹੁੰਦਾ ਉਹ ਵੀ ਡੇਰੇ ਦੀਆਂ ਹੀ ਪ੍ਰੇਮਣਾ ਸਨ, ਔਰ ਕੋਈ ਕਾਰਨ ਨਹੀਂ ਸੀ ਬਣਦਾ ਕਿ ਜਿਹੜੀ ਔਰਤ ਨੇ ਇਹ ਗੱਲ ਅੱਗੇ ਲੈ ਕੇ ਆਈ ਆ ਉਹਦਾ ਕੋਈ ਨਿੱਜੀ ਸਵਾਰਥ ਇਹ ਨਹੀਂ ਸੀ ਕਿ ਉਹਨੇ ਕੋਈ ਹਾਈਪੋਕ੍ਰੇਟ ਕਰਵਾਉਣੀਆਂ ਆਪਣੇ ਲਈ ਜਾਂ ਉਹਨੇ ਕੋਈ MLA ਬਣਨਾ ਜਾਂ ਉਹਦੇ ਕੋਈ ਆਪਣੇ ਸਵਾਰਥ ਨੇ। ਉਹਨੇ ਸਿਰਫ ਆਊਟ ਆਫ ਆਪਣੀ ਜਿਹੜੀ
ਜਿਹੜੀ ਪੀੜ ਉਹਦੇ ਵਿੱਚੋਂ ਨਿਕਲ ਕੇ ਇਹ ਗੱਲ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਔਰਤਾਂ ਨੇ ਜਿਹੜੀਆਂ ਬਾਬੇ ਦੇ ਉਸ ਕਾਰਟੂਨ ਦੇ ਜਿਹੜੇ ਉਹਦੇ 'ਚ ਕਕਸ਼ ਜਿਹਨੂੰ ਕਹਿੰਦੇ ਆ ਇਹ ਜਾਂ ਭੋਰਾ ਕਹਿੰਦੇ ਆ ਜਿਹਨੂੰ, ਉਹਦੇ ਵਿੱਚ ਜਾਂਦੀਆਂ ਨੇ, ਜਿਹਦੇ ਵਿੱਚ ਬਾਬੇ ਕੋਲ ਰਿਵਾਲਵਰ ਵੀ ਪਈ ਹੁੰਦੀ ਆ, ਬਾਬਾ ਬਲੂ ਫਿਲਮਾਂ ਵੀ ਲਾ ਕੇ ਉੱਥੇ ਬੈਠਾ ਹੁੰਦਾ, ਕਾਮਿਕ ਫਿਲਮਾਂ ਲਾ ਕੇ ਉੱਥੇ ਬੈਠਾ ਹੁੰਦਾ, ਔਰ ਔਰਤ ਦੇ ਕੋਲ ਜਿਹੜੀ ਵੀ ਚੀਜ਼ ਜਿਹਨੂੰ ਵੀ ਸੰਮਨ ਜਾਂਦੇ ਨੇ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਸਵਾਏ ਇਸ ਦੇ, ਕਿਉਂਕਿ ਉਹਨੂੰ ਪ੍ਰੈਸ਼ਰ ਘਰ ਤੋਂ ਵੀ ਆ, ਉਹਨੂੰ ਪ੍ਰੈਸ਼ਰ ਸਮਾਜ ਤੋਂ ਵੀ ਆ, ਔਰ ਉਹਨੂੰ ਆਪਣੀ ਜਾਨ ਦਾ ਜਾਨ ਦਾ ਖਦਸ਼ਾ ਵੀ ਹੈ। ਹੁਣ ਲੋਕਾਂ ਦੇ ਵਿੱਚ ਇੱਕ ਔਰਤ ਦੇ ਪ੍ਰਤੀ ਕਿ ਹਾਂ ਉਹਦੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦਾ ਘਾਣ ਹੋ ਰਿਹਾ, ਕੋਈ ਇਹੋ ਜਿਹੀ ਸੰਵੇਦਨਸ਼ੀਲਤਾ ਉਹਨਾਂ ਲੋਕਾਂ ਦੇ ਵਿੱਚ ਨਹੀਂ ਹੈ, ਕਿਉਂਕਿ ਇੱਕ ਹਾਈਪ ਇਸ ਤਰੀਕੇ ਦੀ ਕ੍ਰੀਏਟ ਕੀਤੀ ਗਈ ਹੈ ਕਿ ਬਾਬਾ ਜੀ ਖੂਨਦਾਨ ਕੈਂਪ ਕਰਦੇ ਨੇ, ਬਾਬਾ ਜੀ ਝਾੜੂ ਫੇਰਦੇ ਨੇ, ਬਾਬਾ ਜੀ ਹੋਰ ਹਸਪਤਾਲ ਖੋਲਦੇ ਨੇ। ਸੋ ਇਹਨਾਂ ਚੀਜ਼ਾਂ ਦੇ ਵਿੱਚ ਉਸ ਬਾਬੇ ਨੂੰ ਐਡਾ ਕੁ ਵੱਡਾ ਬਣਾ ਦਿੱਤਾ ਗਿਆ ਕਿ ਜਿਹਦਾ ਅੱਜ ਕੱਦ ਦਿਓ ਵਰਗਾ ਹੋ ਚੁੱਕਾ। ਹੁਣ ਕੀ ਫੈਸਲਾ ਆਉਂਦਾ ਵੈਸੇ ਬਹੁਤ ਵੱਡੀ ਗੱਲ ਨਹੀਂ ਹੁੰਦੀ, ਇਹੋ ਜਿਹੀ ਜਿਹੜੇ ਫੈਸਲੇ ਰਾਮਪਾਲ ਦੇ ਖਿਲਾਫ ਹੋਏ ਸੀ ਤੇ ਉਹ ਇੱਕ ਪੰਜਾਬੀ ਦੀ ਖੌਤ ਆਉਂਦੀ ਆ ਕਿ ਝੱਗ ਵਾਂਗ ਬਹਿ ਜਾਂਦੇ ਆ ਫਿਰ। ਔਰ ਇਹ ਵੀ ਹੋਣਾ ਜਦੋਂ ਪ੍ਰਸ਼ਾਸਨ ਦਾ ਡੰਡਾ ਚੱਲਿਆ ਤੇ ਹੋ ਸਕਦਾ ਕਿ ਇਹ ਪ੍ਰੇਮੀ ਵੀ ਰਾਮਪਾਲ ਦੇ ਪ੍ਰੇਮੀਆਂ ਵਰਗੇ ਵਾਂਗ ਹੀ ਉਹ ਝੱਗ ਵਾਂਗ ਬੈਠਣਗੇ। ਬਹੁਤ ਸਾਰੇ ਕੇਸ ਇਹੋ ਜਿਹੇ ਨੇ, ਪਰ ਗੱਲ ਇਹ ਹੈ ਕਿ ਕੀ ਪ੍ਰਸ਼ਾਸਨ ਦੀ, ਕੀ ਅਦਾਲਤ ਦੀ ਜਾਂ ਕੀ ਰਾਜਨੀਤੀ ਦੇ ਕੋਲ ਏਡੀ ਕੁ ਵੱਡੀ ਵਿਲ ਪਾਵਰ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਨੱਥ ਪਾਉਣੀ ਚਾਹੁੰਦੀ ਹੋਵੇ। ਜੀ ਹਰਪ੍ਰੀਤ ਸਿੰਘ ਜੀ, ਅੰਤ ਦੇ ਵਿੱਚ ਜਿਵੇਂ ਅਸੀਂ ਗੱਲ ਕੀਤੀ ਹੈ ਕੁਝ ਸਮਾਂ ਪਹਿਲਾਂ ਸ਼ਸ਼ੀਕਾਂਤ ਜਿਹੜੇ ਸਾਬਕਾ DGP ਸੀਗੇ ਪੰਜਾਬ ਦੇ, ਉਹਨਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਸੀ ਕਿ ਜਦੋਂ 2007 ਦੇ ਵਿੱਚ ਸਿੱਖਾਂ ਤੇ ਡੇਰਾ ਪ੍ਰੇਮੀਆਂ ਨੂੰ ਪੜ੍ਹਾਉਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤੇ ਵੋਟ ਪੋਲੀਟਿਕਸ ਨੇ ਕੰਮ ਕੀਤਾ ਸੀ ਤੇ ਇਹ ਏਜੰਸੀਆਂ ਦੀ, ਪੰਜਾਬ ਦੀਆਂ ਏਜੰਸੀਆਂ ਦੀ ਖੇਡ ਸੀਗੀ ਸਾਰਾ ਉਹਦਾ ਸਵਾਂਗ ਰਚਣ ਦੀ ਤੇ ਸਿੱਖਾਂ ਨੂੰ ਫਿਰ ਡੇਰਾ ਪ੍ਰੇਮੀਆਂ ਦੇ ਖਿਲਾਫ, ਡੇਰਾ ਦੇ ਪੈਰੋਕਾਰਾਂ ਦੇ ਖਿਲਾਫ ਭੜਕਾਉਣ ਦੀ, ਤਾਂ ਕਿ ਉਹਦੇ ਚੋਂ ਵੋਟਾਂ ਦਾ ਜਿਹੜਾ ਹੈਗਾ ਉਹ ਮੁਨਾਫਾ ਅਕਾਲੀ ਦਲ ਵੱਲੋਂ ਲਿਆ ਜਾ ਸਕੇ। ਸੋ ਇਸੇ ਨੀਤੀ ਦੇ ਤਹਿਤ ਕੀ ਅੱਜ ਦੀ ਡੇਟ ਦੇ ਵਿੱਚ ਵੀ ਸੰਭਵ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਡੇਰਾ ਸਮਰਥਕਾਂ ਦੇ ਆਮੋ ਸਾਹਮਣੇ ਖੜਾ ਕੇ ਇਹਦੇ ਵਿੱਚੋਂ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਲਾਈਨ ਹੈ ਉਹ ਟੋ ਕੀਤੀ ਜਾ ਸਕਦੀ ਹੈ ਤੇ ਇਹਦੇ 'ਚ ਜਿਹੜਾ ਨੁਕਸਾਨ ਹੈ ਉਹ ਸਿੱਖਾਂ ਦਾ ਹੋ ਸਕਦਾ ਹੈ? ਵੀਰ ਜੀ, ਤੁਸੀਂ ਇਹ ਦੇਖੋ ਕਿ ਜਿੰਨੀ ਵੀ ਦੇਰ ਪੰਜਾਬ ਦੇ ਵਿੱਚ ਵੋਟਾਂ ਪਈਆਂ, ਇੱਕ ਬੜੀ ਕਹਾਣੀ ਘੜੀ ਗਈ ਕਿ ਡੇਰੇ ਦੀਆਂ ਵੋਟਾਂ ਕੋਈ ਕਿਸੇ ਪਾਰਟੀ ਦਾ ਜਿਹੜਾ ਭਵਿੱਖ ਆ ਉਹ ਸਿਰਜਣਗੀਆਂ। ਪਹਿਲੀ ਗੱਲ ਇਹਦਾ ਕੁੜਮਿਆ ਜੱਸੀ ਉਹ ਨਾ ਜਿੱਤਿਆ। ਜੇ ਇਹਨਾਂ ਦੇ ਵਿੱਚ ਇੰਨੀ ਸਮਰੱਥਾ ਹੁੰਦੀ ਪ੍ਰੇਮੀਆਂ ਦੇ ਵਿੱਚ ਕਿ ਉਹ ਕਿਸੇ ਦਾ ਭਵਿੱਖ ਕਰਨ ਦੀ ਸਮਰੱਥਾ ਰੱਖਦੀਆਂ ਹੁੰਦੀਆਂ, ਫਿਰ ਇਹਨਾਂ ਦਾ ਆਪਣਾ ਜਿਹੜਾ ਰਾਮ ਰਹੀਮ ਦਾ ਆਪਣਾ ਜਿਹੜਾ ਕੁੜਮਿਆ ਉਹ ਕਿਉਂ ਨਾ ਜਿੱਤਿਆ। ਫਿਰ ਬਾਅਦ 'ਚ ਜਿਹੜੀਆਂ ਪਿਛਲੀਆਂ ਚੋਣਾਂ ਵੀ ਹੋਈਆਂ ਉਹਨਾਂ ਦੇ ਵਿੱਚ ਵੀ ਇਹੀ ਹਾਲ ਰਹੇ ਨੇ, ਜਾਂ ਜਿੰਨੀਆਂ ਵੀ ਚੋਣਾਂ ਪਹਿਲਾਂ ਹੋਈਆਂ ਉਹਨਾਂ ਦੇ ਵਿੱਚ ਵੀ ਇਹੀ, ਦਿੱਲੀ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਵੀ ਇਹੀ ਕਹਾਣੀ ਘੜੀ ਗਈ। ਸਾਡੇ ਜੀ ਕਰੋੜਾਂ ਸਮਰਥਕ ਨੇ, ਸਾਡੇ ਕਰੋੜਾਂ ਪ੍ਰੇਮੀ ਨੇ, ਪਰ ਉਹਨਾਂ ਦੇ ਵਿੱਚ ਵੀ ਕੋਈ ਐਡਾ ਅਸਰਅੰਦਾਜ਼ ਨਹੀਂ ਹੋਈਆਂ ਇਹ ਗੱਲਾਂ। ਸਾਡੀ ਪ੍ਰੋਬਲਮ ਵੀਰ ਜੀ ਇਹੀ ਆ ਵੀ ਸਾਨੂੰ ਇਹ ਲੱਗ ਰਿਹਾ ਕਿ ਅਸੀਂ ਕਮਜ਼ੋਰ ਹਾਂ। ਕਮਜ਼ੋਰ ਕਿਉਂ ਆ? ਕਿਉਂਕਿ ਅਸੀਂ ਖੁਦ ਇਕੱਠੇ ਨਹੀਂ ਹੈਗੇ ਜੀ। ਇਕੱਠੇ ਨਾ ਹੋਣ ਕਰਕੇ ਸਾਨੂੰ ਕਦੀ ਹਿੰਦੂਆਂ ਦੇ ਪ੍ਰਭਾਵ ਦੇ ਥੱਲੇ ਸਾਨੂੰ ਵਿਛਣਾ ਪੈਂਦਾ ਕਿ ਹਾਂ ਹੁਣ ਜਿਹੜਾ ਆ ਵੋਟਾਂ ਜਿਹੜੀਆਂ ਹੈਗੀਆਂ, ਹਿੰਦੂ ਵੋਟਾਂ ਜਿਹੜੀਆਂ ਨੇ ਉਹ ਕਿਸੇ ਦਾ ਵੀ ਭਵਿੱਖ ਅਸਰਅੰਦਾਜ਼ ਕਰਨਗੀਆਂ। ਕਦੀ ਵੀ ਇਸ ਤਰੀਕੇ ਦੇ ਨਾਲ ਨਹੀਂ ਹੋਇਆ ਕਿ ਪੰਜਾਬ ਉਹ ਸੂਬਾ ਜਿੱਥੇ ਸਿੱਖਾਂ ਦੀ ਕਾਗਜ਼ਾਂ ਦੇ ਵਿੱਚ ਬਹੁ ਗਿਣਤੀ ਆ, ਕਦੀ ਵੀ ਇਹ ਚੀਜ਼ ਨਹੀਂ ਹੋਈ ਕਿ ਸਿੱਖ ਵੀ ਕਿਸੇ ਪਾਰਟੀ ਦਾ ਮੁਸਤਕਬਲ ਜਿਹੜਾ ਰਿਹਾ ਉਹ ਪ੍ਰਭਾਵਿਤ ਕਰ ਸਕਦੇ ਨੇ ਜਾਂ ਉਹਦਾ ਨਿਰਮਾਣ ਕਰ ਸਕਦੇ ਨੇ ਜਾਂ ਉਹਨਾਂ ਦੀ ਰਾਜਨੀਤੀ ਦੇ ਵਿੱਚ ਕੋਈ ਰੋਲ ਉਹਨਾਂ ਦਾ ਬਣ ਸਕਦਾ। ਕਿਉਂਕਿ ਸਿੱਖਾਂ ਨੂੰ ਹਰ ਵਾਰ ਜਿਹੜਾ ਹੈਗਾ ਆ ਉਹ ਫੋਰ ਗ੍ਰਾਂਟਡ ਲਿਆ ਜਾਂਦਾ, ਚਾਹੇ ਉਹ ਕਾਂਗਰਸੀ ਨੇ ਚਾਹੇ ਉਹ ਅਕਾਲੀ ਨੇ, ਖਾਸ ਤੌਰ ਦੇ ਉੱਤੇ ਅਕਾਲੀ ਨੇ। ਤੁਸੀਂ ਗੱਲ ਕੀਤੀ ਸੀ ਕਿ ਸ਼ਸ਼ੀਕਾਂਤ ਦੀ,
ਸ਼ਸ਼ੀਕਾਂਤ ਨੇ ਇਹ ਗੱਲ ਵਾਕਈ ਸਾਹਮਣੇ ਉਹ ਲੈ ਕੇ ਆਂਦੀ ਸੀ ਕਿ ਜਦੋਂ ਉਹ ਇੰਟੈਲੀਜੈਂਸ ਦੇ ਚੀਫ ਸਨ 2007 ਦੇ ਵਿੱਚ, ਤੇ ਸੁਖਬੀਰ ਬਾਦਲ ਨੇ ਹੀ ਉਹਨਾਂ ਨੂੰ ਬੁਲਾ ਕੇ ਉਹ ਜਿਹੜੀ ਪੋਸ਼ਾਕ ਪਵਾਈ ਸੀਗੀ, ਜਾਂ ਜਿਹੜੇ ਕੈਮਰਾਮੈਨ ਅੰਦਰ ਲੈ ਕੇ ਗਏ ਸੀ, ਜਾਂ ਜਿਹੜੀ ਖਬਰ ਲਗਾਈ ਗਈ ਸੀਗੀ ਖਾਸ ਤੌਰ ਦੇ ਉੱਤੇ ਅਜੀਤ ਦੇ ਵਿੱਚ, ਤੇ ਉਹਦੇ ਵਿੱਚ ਸੁਖਬੀਰ ਬਾਦਲ ਦਾ ਵੱਡਾ ਹੱਥ ਸੀ। ਪਰ ਮੈਨੂੰ ਪਰਸਨਲ ਤੌਰ ਦੇ ਉੱਤੇ ਸੁਖਬੀਰ ਦੀ ਐਡੀ ਅਕਲ ਦਾ ਉਹ ਮਾਲਕ ਨਹੀਂ ਹੈਗਾ ਇਹਨਾਂ ਦੀ, ਔਰ ਨਾ ਹੀ ਐਡੀ ਅਕਲ ਦਾ ਮਾਲਕ ਇਹ ਸੌਦਾ ਸਾਧ ਹੈਗਾ। ਪਰ ਇਹ ਦੋਨੇ ਹੀ ਕਠਪੁਤਲੀਆਂ ਨੇ। ਉਹਨਾਂ ਕਠਪੁਤਲੀਆਂ ਦੇ ਪਿੱਛੇ ਇੱਕ ਤਾਕਤ, ਇੱਕ ਹੱਥ ਕੰਮ ਕਰ ਰਿਹਾ ਜਿਹੜਾ ਕੇਂਦਰ ਦੇ ਵਿੱਚ ਆ। ਜਿਹੜੀਆਂ ਹਿੰਦੂਤਵੀ ਜਾਂ ਬ੍ਰਾਹਮਣਵਾਦੀ ਸੋਚਾਂ ਨੇ ਉਹ ਇਹਨਾਂ ਨੂੰ ਕਠਪੁਤਲੀਆਂ ਨੂੰ ਚਲਾ ਰਹੀਆਂ। ਜਿਸ ਤਰੀਕੇ ਦੇ ਨਾਲ ਉਹ ਚਲਾਉਂਦੀਆਂ ਨੇ ਉਸੇ ਤਰੀਕੇ ਨਾਲ ਇਹ ਚੱਲਦੀਆਂ ਨੇ। ਬਾਕੀ ਰਹੀ ਗੱਲ ਵੀਰ ਜੀ ਜਿਹੜੀ ਭਾਰਤ ਦੀ, ਇਕੱਲੀ ਪੰਜਾਬ ਦੀ ਨਹੀਂ, ਭਾਰਤ ਦੀ ਜਿਹੜੀ ਸਮੁੱਚੀ ਸਿਆਸਤ ਹੈ ਉਹ ਫਿਰਕੂ ਲਾਈਨ ਦੇ ਉੱਤੇ ਤਾਂ ਹੈਗੀ ਆ ਕਿ ਤੁਸੀਂ ਸਿੱਖਾਂ ਨੂੰ ਕੁੱਟੋ ਤਾਂ ਹਿੰਦੂ ਜਿਹੜੀਆਂ ਵੋਟਾਂ ਨੇ ਉਹ ਕਾਂਗਰਸ ਨੂੰ ਮਿਲ ਜਾਂਦੀਆਂ, ਪਾਵਰ ਲੈ ਕੇ ਆਉਣਗੀਆਂ। 1984 ਦੇ ਵਿੱਚ ਸਿੱਖ ਕੁੱਟੇ ਗਏ, ਸਿੱਖਾਂ ਦਾ ਕਤਲ ਹੋਇਆ, ਸਿੱਖਾਂ ਦੇ ਬਲਾਤਕਾਰ ਹੋਏ ਨੇ, ਸਿੱਖਾਂ ਦਾ ਖੂਨ ਗਲੀਆਂ ਦੇ ਵਿੱਚ ਰੁਲਿਆ, ਸਿੱਖਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਗਲੀਆਂ ਦੇ ਵਿੱਚ ਰੁਲੀਆਂ, ਚਾਹੇ ਕਿ ਉਹਨਾਂ ਦੇ ਵਿੱਚ ਫੌਜੀਆਂ ਦੀਆਂ ਲਾਸ਼ਾਂ ਵੀ ਸਨ। ਉਹਨਾਂ ਦੀਆਂ ਲਾਸ਼ਾਂ ਦੇ ਬਦਲੇ ਜਿਹੜਾ ਹੈਗਾ ਇਹਨਾਂ ਨੂੰ ਕੁਰਸੀ, ਇਹਨਾਂ ਨੂੰ ਸੱਤਾ ਮਿਲਦੀ ਆ। 1984 ਦੇ ਵਿੱਚ 526 ਦੇ ਵਿੱਚੋਂ 414 ਸੀਟਾਂ ਲੈ ਕੇ ਉਦੋਂ ਕਾਬਜ਼ ਹੁੰਦੇ ਨੇ। ਫਿਰ 2002 ਦੇ ਵਿੱਚ ਜਦੋਂ ਕਤਲ ਹੁੰਦੇ ਨੇ ਮੁਸਲਮਾਨਾਂ ਦੇ, ਤੇ ਉਸ ਤੋਂ ਬਾਅਦ ਇੱਕ ਪੱਕੇ ਤੌਰ ਦੇ ਉੱਤੇ ਬੀਜੇਪੀ ਜਿਹੜੀ ਆ ਗੁਜਰਾਤ ਦੇ ਵਿੱਚ ਰਾਜ ਕਰਦੀ ਆ। ਸੋ ਇਹ ਅਸੀਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹਦੇ ਵਿੱਚ ਕੋਈ ਈਵਨ ਸ਼ੱਕ ਕੋਈ ਨਹੀਂ ਕਿ ਜਿਹੜੀ ਭਾਰਤ ਦੀ ਸਿਆਸਤ ਹੈਗੀ ਆ ਗੰਦੀ ਸਿਆਸਤ ਹੈਗੀ ਆ। ਔਰ ਇਹ ਸਿਆਸਤ ਇਹੋ ਜਿਹੀਆਂ ਜਿਹੜੀਆਂ ਘਟਿਤਾਂ ਨੇ, ਇਹੋ ਜਿਹੀਆਂ ਜਿਹੜੇ ਪੈਂਤੜੇ ਨੇ ਉਹਨਾਂ ਤੋਂ ਬਾਹਰ ਨਿਕਲ ਕੇ ਕਦੀ ਵੀ ਨਹੀਂ ਹੋ ਸਕਦੀ। ਔਰ ਜਿਹੜੀ ਡੇਰਾ ਸੌਦਾ ਦੀ ਔਰ ਸਿੱਖਾਂ ਨੂੰ ਆਮੋ ਸਾਹਮਣੇ ਪਿੱਟ ਕਰ ਦੇਣਾ ਉਹ ਵੀ ਇਸੇ ਸਿਆਸਤ ਦਾ ਇੱਕ ਹਿੱਸਾ ਹੈਗਾ, ਕੋਈ ਦੋ ਰਾਵਾਂ ਨਹੀਂ ਹੈਗੀਆਂ। ਜੀ ਬਿਲਕੁਲ। ਹਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ, ਆਪਣਾ ਸਮਾਂ ਕੱਢਿਆ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ। ਇਹਨਾਂ ਨਾਲ ਅਸੀਂ ਅੱਜ ਜਿਹੜਾ ਡੇਰਾ ਸਿਰਸਾ ਮੁਖੀ ਦੇ ਰੇਪ ਟ੍ਰਾਇਲ ਦੇ ਵਿੱਚ ਫੈਸਲਾ ਆਉਣਾ ਉਸ ਸੰਬੰਧੀ ਅਸੀਂ ਵੱਖੋ ਵੱਖਰੇ ਜਿਹੜੇ ਐਂਗਲਸ ਨੇ ਉਹਨਾਂ ਤੋਂ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ, ਡੋਨੇਟ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਦੇਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।